ਬਿਸਮਿल्लाहिर्रहमानिर्रहीम ਤੇ अस्सलाम वालेकुम। 18 ਜੂਨ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਗੱਲ ਹੈ ਤੇ ਪੁਰਾਣੀ, ਪਰ ਹਵਾ ਦੇ ਹਲਾਰੇ ਨਾਲ ਫਿਰ ਇੱਕ ਵਾਰੀ ਉੱਤੇ ਆ ਗਈ ਹੈ ਤੇ ਤਰ ਕੇ ਪਾਣੀ ਦੀ ਉਤਲੀ ਤਹਿ ਦੇ ਉੱਤੇ ਹੁਣ ਸਾਫ਼ ਸੁਥਰੀ ਤੇ ਨਿਖਰੀ ਹੋਈ ਨਜ਼ਰ ਆਉਂਦੀ ਹੈ। ਉਹ ਗੱਲ ਹੈ, ਪੱਪੂ ਪਾਸ ਹੋ ਗਿਆ ਤੇ ਮੁੰਨਾ ਫੇਲ ਹੋ ਗਿਆ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਪੱਪੂ ਕਿਹੜਾ ਹੈ ਤੇ ਮੁੰਨਾ ਕਿਹੜਾ ਹੈ। ਪੱਪੂ ਨੇ ਜੀ ਸਾਡੇ ਸ਼ੇਖ ਰਸ਼ੀਦ ਸਾਹਿਬ ਤੇ ਮੁੰਨਾ ਹੈ ਸਾਡਾ ਮੁੰਨਾ ਮੁਨੀਬ। ਸ਼ੇਖ ਰਸ਼ੀਦ ਸਾਹਿਬ ਨੇ ਹਾਲ ਹੀ 'ਚ ਇੱਕ ਇੰਟਰਵਿਊ ਦਿੱਤਾ ਹੈ, ਜਿਹਦੇ 'ਚ ਉਹਨਾਂ ਨੇ ਝੱਗਾ ਪਾੜ ਕੇ ਰੱਖ ਦਿੱਤਾ ਹੈ ਮੁੰਨੇ ਮੁਨੀਬ ਦਾ ਵੀ ਤੇ ਪਿੱਛੇ ਉਹਨਾਂ ਦੇ ਮਾਲਕਾਂ ਦਾ ਵੀ, ਕਿ ਉਹ ਸ਼ੇਖ ਰਸ਼ੀਦ ਸਾਹਿਬ ਕੋਲੋਂ ਚਾਹੁੰਦੇ ਕੀ ਸਨ। ਉਹ ਚਾਹੁੰਦੇ ਇਹ ਸਨ ਕਿ ਸ਼ੇਖ ਰਸ਼ੀਦ ਸਾਹਿਬ ਇੱਕ ਤਾਂ ਇਮਰਾਨ ਖਾਨ ਦੇ ਉੱਤੇ ਗੰਦ ਬੜਾ ਸੁੱਟਣ ਔਰ ਉਹਨਾਂ ਦੇ ਬਾਰੇ ਉਲਟੇ ਸਿੱਧੇ ਬਿਆਨ ਦੇਣ, ਨਾਲ ਸਾਈਫਰ ਦੇ ਉੱਤੇ ਝੂਠੀ ਗਵਾਹੀ ਦੇਣ ਕਿ ਹਾਂ ਜੀ ਇਮਰਾਨ ਖਾਨ ਨੇ ਗੱਦਾਰੀ ਕੀਤੀ ਸੀ, ਮੁਲਕ ਦੁਸ਼ਮਣੀ ਕੀਤੀ ਸੀ, ਆਹ ਕੀਤਾ ਸੀ ਤੇ ਉਹ ਕੀਤਾ ਸੀ। ਤੇ ਨਾਲ ਨਾਲ ਉਹਨਾਂ ਇਹ ਵੀ ਆਖਿਆ ਕਿ ਬੁਸ਼ਰਾ ਬੀਬੀ ਦੇ ਖਿਲਾਫ ਵੀ ਬਿਆਨ ਦਿਓ। ਹੁਣ ਜਿਹੜੇ ਸ਼ੇਖ ਰਸ਼ੀਦ ਸਾਹਿਬ ਨੇ ਉਹਨਾਂ ਆਖਿਆ ਵੀ ਇਸ ਉਮਰੇ ਮੈਂ ਉਹਨਾਂ ਦਾ ਮਿੰਨਤ ਤਰਲਾ ਕੀਤਾ ਵੀ ਮੈਂ ਸਾਰਾ ਦਿਨ ਸਾਰੀ ਉਮਰ ਇੱਕ ਚੰਗੀ ਸਿਆਸਤ ਕੀਤੀ ਹੈ, ਅਵਾਮੀ ਸਿਆਸਤ ਕੀਤੀ ਹੈ। ਤੁਹਾਨੂੰ ਪਤਾ ਹੈ ਵੀ ਇਸ ਈਦ ਦੇ ਉੱਤੇ ਵੀ ਸ਼ੇਖ ਰਸ਼ੀਦ ਸਾਹਿਬ ਨੇ ਕੋਈ 3 ਦਰਜਨ ਦੇ ਕਰੀਬ TV ਪ੍ਰੋਗਰਾਮ ਕੀਤੇ ਨੇ ਸਾਰੇ TV ਚੈਨਲਾਂ ਦੇ ਉੱਤੇ ਈਦ ਦੇ 3 ਦਿਨਾਂ 'ਚ। ਜ਼ਾਹਿਰ ਹੈ ਉਹਨਾਂ ਨੂੰ ਆਵਾਮ ਸੁਣਦੀ ਹੈ ਤੇ ਟੈਲੀਵਿਜ਼ਨ ਲੈਂਦਾ ਨਾ। ਇੱਕ ਗੱਲ ਚੇਤੇ ਰੱਖਣਾ ਹੈ ਵੀ ਟੈਲੀਵਿਜ਼ਨ ਇੱਕ ਐਸਾ ਸ਼ੀਸ਼ਾ ਹੈ ਕਿ ਇਹਦੇ ਵਿੱਚ ਮੂੰਹ ਸਾਫ਼ ਨਾ ਦਿਸਦਾ ਹੋਵੇ ਤੇ ਕੋਈ ਸਾਹਮਣੇ ਨਹੀਂ ਖਲੋਂਦਾ। ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਕੋਈ ਨਾ ਸੁਣਦਾ ਹੋਵੇ ਤੇ ਕੋਈ ਨਹੀਂ ਜੇ ਤੁਹਾਨੂੰ ਕੱਟਦਾ। ਕੱਟਦਾ ਦਾ ਮਤਲਬ ਇਹ ਹੈ ਕਿ ਕੋਈ ਤੁਹਾਨੂੰ ਬਰਾਡਕਾਸਟ ਨਹੀਂ ਕਰਦਾ, ਕੋਈ ਤੁਹਾਨੂੰ ਜਿਹੜਾ ਨਾ ਉਹ ਲਾਈਵ ਕੱਟ ਨਹੀਂ ਦਿੰਦਾ, ਕੋਈ ਤੁਹਾਨੂੰ ਆਪਣੇ ਟੈਲੀਵਿਜ਼ਨ ਦੇ ਉੱਤੇ ਨਹੀਂ ਰੱਖਦਾ, ਕੋਈ ਤੁਹਾਡੀ ਫੋਟੋ ਨਹੀਂ ਵਿਖਾਉਂਦਾ ਜੇ ਤੁਸੀਂ ਵਿਕਦੇ ਨਾ ਹੋਵੋ, ਜੇ ਆਵਾਮ ਤੁਹਾਨੂੰ ਵੇਖਣਾ ਨਾ ਚਾਹੁੰਦੀ ਹੋਵੇ ਤੇ ਆਵਾਮ ਦੀ ਡਿਮਾਂਡ ਨਾ ਹੋਵੇ। ਇਸੇ ਵਜ੍ਹਾ ਤੋਂ ਵੇਖ ਲਓ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਨੇ ਆਖਿਆ ਵੀ ਇਮਰਾਨ ਖਾਨ ਦਾ ਨਾਂ ਨਹੀਂ ਲੈਣਾ, ਉਹ ਸਾਡਾ ਦੁਸ਼ਮਣ ਨੰਬਰ 1 ਹੈ। ਤੇ ਮੀਡੀਆ ਵਾਲੇ ਨਾਂ ਤਾਂ ਨਹੀਂ ਲੈ ਸਕਦੇ, ਡਰਦੇ ਨੇ। ਉਹਨਾਂ ਨੂੰ ਪਤਾ ਕਿ ਰੱਬ ਨੇੜੇ ਤੇ ਕਿ ਘਸੋਨ ਨੇੜੇ, ਉਹ ਸਮਝਦੇ ਨੇ ਵੀ ਘਸੋਨੀ ਨੇੜੇ ਹੈ। ਉਸ ਵਜ੍ਹਾ ਤੋਂ ਇਮਰਾਨ ਖਾਨ ਦਾ ਨਾਂ ਤਾਂ ਨਹੀਂ ਲੈਂਦੇ। ਤੇ ਬਾਨੀ PTI ਹਰ ਗੱਲ ਬਾਨੀ PTI ਤੋਂ ਸ਼ੁਰੂ ਹੁੰਦੀ ਹੈ ਤੇ ਹਰ ਗੱਲ ਜਿਹੜੀ ਹੈ ਨਾ ਉਹ ਬਾਨੀ PTI ਤੇ ਜਾ ਕੇ ਖ਼ਤਮ ਹੁੰਦੀ ਹੈ। ਹਰ ਗੱਲ ਬਾਨੀ PTI ਦੇ ਇਰਦ ਗਿਰਦ ਘੁੰਮਦੀ ਹੈ, ਕਿਉਂਕਿ ਉਸ ਤੋਂ ਇਲਾਵਾ ਹੋਰ ਕੋਈ ਸੌਦਾ ਵਿਕਦਾ ਨਹੀਂ ਟੈਲੀਵਿਜ਼ਨ 'ਤੇ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਸ਼ੇਖ ਰਸ਼ੀਦ ਸਾਹਿਬ ਨੂੰ ਵੀ 3 ਦਰਜਨ TV ਪ੍ਰੋਗਰਾਮ ਜਿਹੜੇ ਨੇ ਉਹ ਲੈ ਰਹੇ ਨੇ ਤੇ ਇਹਦਾ ਮਤਲਬ ਹੈ ਸ਼ੇਖ ਵਿਕਦਾ। ਬਹਰਹਾਲ ਸ਼ੇਖ ਸਾਹਿਬ ਦਾ ਇੱਕ ਤਜਰਬਾ ਵੀ ਹੈ। ਸ਼ੇਖ ਸਾਹਿਬ ਨੇ ਇੱਕ ਮੰਝੀ ਹੋਈ ਅਵਾਮੀ ਸਿਆਸਤ ਕੀਤੀ ਹੈ ਸਾਰੀ ਉਮਰ। ਹਾਂ ਜ਼ਾਹਿਰ ਹੈ ਸਿਆਸਤ ਦੇ ਵਿੱਚ ਇਹੋ ਜਿਹੇ ਕੰਮ ਵੀ ਕੀਤੇ ਹੋਣਗੇ ਜਿੱਤੇ ਮੈਨੂੰ ਤੁਹਾਨੂੰ ਇਤਰਾਜ਼ ਹੋਏਗਾ, ਲੇਕਿਨ ਬਾਈ ਐਂਡ ਲਾਰਜ ਆਵਾਮ ਦੀ ਸਿਆਸਤ ਕੀਤੀ ਹੈ। ਉਹ ਤਜਰਬਾਕਾਰ ਸਨ। ਉਹਨਾਂ ਨੇ ਜਿਸ ਵੇਲੇ ਔਰ ਉਹਨਾਂ ਦੇ ਸਾਹਮਣੇ ਜਿਹੜਾ ਬੰਦਾ ਜਾਂ ਤਾਂ ਕੋਈ ਕਾਮਰਾਨ ਖਾਨ ਸਾਹਿਬ ਵਰਗਾ ਬੰਦਾ ਛੱਡ ਦੇ, ਕੋਈ ਮੇਰਾ ਮਤਲਬ ਪੱਕਾ ਪੈਂਖੜ ਬੰਦਾ ਛੱਡ ਦੇ ਜਿਹਨੂੰ ਸਾਰੀਆਂ ਗੱਲਾਂ, ਉਹਨਾਂ ਛੱਡਿਆ ਜੀ ਮੁੰਨਾ ਮੁਨੀਬ। ਮੁੰਨੇ ਮੁਨੀਬ ਨੂੰ ਤੇ ਸ਼ੇਖ ਸਾਹਿਬ ਨੇ ਪਹਿਲੀ ਘਲਾਟੀ ਮਾਰ ਕੇ ਜਿਹੜੀ ਹੈ ਨਾ, ਇਹਨੂੰ ਪੰਜਾਬੀ ਦੇ ਵਿੱਚ ਜਿਹੜਾ ਧੋਬੀ ਪਟਕਾ ਵੀ ਕਹਿੰਦੇ ਨੇ, ਉਹਨਾਂ ਜਿਹੜਾ ਪਹਿਲਾ ਸਿਆਸੀ ਧੋਬੀ ਪਟਕਾ ਮਾਰਿਆ ਤੇ ਮੁੰਨੇ ਮੁਨੀਬ ਨੂੰ ਤੇ ਉਹਨਾਂ ਉਲਟਾ ਕੇ ਜਿਹੜਾ ਪਰਾਂ ਮਾਰਿਆ। ਚੇਤਾ ਕਰੋ ਜਦੋਂ ਸ਼ੇਖ ਸਾਹਿਬ ਇੰਟਰਵਿਊ ਦੇ ਰਹੇ ਸਨ ਤੇ ਸ਼ੇਖ ਸਾਹਿਬ ਨੇ ਇੰਟਰਵਿਊ ਦਿੰਦਿਆਂ ਅਚਾਨਕ ਆਖਿਆ, ਉਹਨੇ ਕੋਈ ਸਵਾਲ ਕੀਤਾ, ਸ਼ੇਖ ਸਾਹਿਬ ਨੇ ਕਿਹਾ ਉਹ ਕਿੱਧਰ ਹੈ ਕਾਗਜ਼, ਉਹ ਕਾਗਜ਼ ਕਿੱਧਰ ਹੈ। ਇਸ ਤਰ੍ਹਾਂ ਕਰਕੇ ਸ਼ੇਖ ਸਾਹਿਬ ਨੇ ਥੱਲੇ ਇੱਧਰ ਉੱਧਰ ਵੇਖਿਆ, ਉਹ ਕਾਗਜ਼ ਕਿੱਧਰ ਹੈ, ਉਸ ਪਰ ਲਿਖਾ ਹੁਆ ਥਾ ਨਾ ਮੈंने क्या कहना, ਕਿੱਧਰ ਹੈ ਕਾਗਜ਼। ਇਹ ਗੱਲ ਕਹਿ ਕੇ ਸ਼ੇਖ ਸਾਹਿਬ ਨੇ ਕੱਟ ਮਾਰੀ ਤੇ ਉਹ ਮੋਟਰਵੇ ਤੋਂ ਥੱਲੇ ਉਤਰ ਗਏ ਇੰਟਰਵਿਊ ਦੇ ਵਿੱਚ। ਤੇ ਮੁੰਨਾ ਮੁਨੀਬ ਜਿਹੜਾ ਉਹਦੇ ਬੁੱਲਾਂ ਤੇ ਸਿਕਰੀ ਜੰਮ ਗਈ ਵੀ ਇਹ ਮੇਰੇ ਨਾਲ ਹੋਇਆ ਕੀ ਹੈ। ਉਹ ਕਾਗਜ਼ ਪਤਾ ਨਹੀਂ ਉੱਥੇ ਕਿਤੇ ਹੈ ਸੀ ਜਾਂ ਨਹੀਂ ਸੀ, ਜਾਂ ਸ਼ੇਖ ਸਾਹਿਬ ਨੂੰ ਪਹਿਲਾਂ ਦਿੱਤਾ ਗਿਆ ਸੀ। ਬਹਰਹਾਲ ਸ਼ੇਖ ਸਾਹਿਬ ਨੇ ਇੰਟਰਵਿਊ ਕਰਨ ਵਾਲੇ ਨੂੰ ਵੀ ਤੇ ਕਰਾਉਣ ਵਾਲੇ ਨੂੰ ਵੀ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਵੀ ਇਹ ਇੰਟਰਵਿਊ ਅਸਲ ਦੇ ਵਿੱਚ ਹੈ ਕੀ। ਹੁਣ ਜਨਾਬ ਸ਼ੇਖ ਸਾਹਿਬ ਨੇ ਜਿਹੜਾ ਨਵਾਂ ਇੰਟਰਵਿਊ ਦਿੱਤਾ ਉਹਦੇ 'ਚ ਉਹਨਾਂ ਕੀ ਆਖਿਆ, ਜ਼ਰਾ ਕੋਈ 30 सेकंड की गल सुनो उन्होंने। एक वही इंटरव्यू है जब इन्होंने मुझे रिलीज किया चिले से, और चिले से मेरे घर लेकर गए, और जो इन्होंने लिख कर दिया हुआ था वो इतना थका हुआ था, गैर अखलाकी था। अगर मैं पढ़ता तो मौत के बाद भी लोग मुझे कहते कि ये मेरा मुंह काला होता, और मैं अपने शहर में फिरता तो सही लेकिन दिल में लोग गालियां देते, और मैंने वो नहीं पढ़ा। और उसके लिए अल्लाह ने मुझ में हिम्मत दी, अल्लाह सुब्हान ताला ने मेरे अंदर वो ताकत पैदा कि लोगों की मौजूदगी में, जब मैं लोग कहता हूँ तो लोगों का मतलब आपको समझ है कि उनके बैठे हुए मैंने वो इंटरव्यू नहीं पढ़ा और अपनी बातें की, और उसके अलावा 3 दिन मुझे और वहाँ रहना पड़ा। सुनिया जे शेख साहब ने बड़ा क्लीयर करके गल दस दी कि जनाब मेरे को डिमांडा सन कि बुशरा बीबी के खिलाफ गल्लां कर, इमरान खान दे ते मैं इस उम्रे नहीं सी करना चाहता। अच्छा हुण इहदे ते मेरा तजिया ये है कि पप्पू पास हो गया। पप्पू मतलब शेख रशीद साहब पास हो गए ने, चंगे तगड़े मंजे हुए सियासतदान सन। ते तुहानूं पता कि जिहड़ा चंगा भलवान हुंदा ना, पुराना तजर्बेकार हुंदा, ਉਹਦੇ 'ਚ जान अगर जुस्से 'ਚ घट भी जाए
ਤੇ ਉਹ ਆਪਣੇ ਦਿਮਾਗ ਨਾਲ ਔਰ ਆਪਣੀ ਟੈਕਨੀਕ ਨਾਲ ਇਹ ਜਿਹੜੀਆਂ ਭੰਬੀਰੀਆਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਮੁੰਨੇ ਮੁਨੀ ਵਰਗੀਆਂ, ਇਹਨਾਂ ਨੂੰ ਉਂਝ ਹੀ ਘੁਮਾ ਦਿੰਦਾ ਹੈ ਤੇ ਭੰਬੀਰੀਆਂ ਫਿਰ ਫੁਰ ਕੇ ਨਿਕਲ ਜਾਂਦੀਆਂ ਨੇ। ਉਹੀ ਸ਼ੇਖ ਸਾਹਿਬ ਨੇ ਕੀਤਾ। ਮੁੰਨਾ ਫੇਲ ਹੋ ਗਿਆ, ਪੱਪੂ ਪਾਸ ਹੋ ਗਿਆ। ਜਿਸ ਕੰਮ ਵਾਸਤੇ ਮੁੰਨੇ ਨੂੰ ਛੱਡਿਆ ਸੀ ਕਿ ਸ਼ੇਖ ਸਾਹਿਬ ਨੂੰ ਗੰਦਿਆਂ ਕਰਨਾ ਜਾਂ ਸ਼ੇਖ ਸਾਹਿਬ ਕੋਲੋਂ ਕਿਸੇ ਹੋਰ ਨੂੰ ਗੰਦਿਆਂ ਕਰਵਾਉਣਾ, ਸ਼ੇਖ ਸਾਹਿਬ ਨਾ ਆਪ ਗੰਦੇ ਹੋਏ, ਨਾ ਉਹਨਾਂ ਕੋਲੋਂ ਕਿਸੇ ਹੋਰ ਨੂੰ ਗੰਦਿਆਂ ਕਰਵਾਇਆ ਜਾ ਸਕਾ। ਸ਼ੇਖ ਸਾਹਿਬ ਅੱਜ ਵੀ ਆਰਾਮ ਨਾਲ ਸਿਗਾਰ ਪੀ ਰਹੇ ਨੇ। ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਬੁਰਾ ਵਕਤ ਲੰਘ ਹੀ ਜਾਂਦਾ, ਲੰਘ ਜਾਣਾ। ਜਿਸ ਵੇਲੇ ਲੰਘ ਗਿਆ ਤੇ ਸ਼ੇਖ ਸਾਹਿਬ ਫਿਰ ਸਾਡੇ ਨਾਲ ਘੋੜੇ 'ਤੇ ਕਾਠੀਆਂ ਪਾ ਕੇ ਹਮ ਰਕਾਬ ਹੋਣਗੇ ਇਨਸ਼ਾਅੱਲਾ। ਮੈਨੂੰ ਪੂਰੀ ਉਮੀਦ ਹੈ। ਖਾਨ ਸਾਹਿਬ ਨਾਲ ਮੈਂ ਖੁਦ ਵੀ ਗੁਜ਼ਾਰਿਸ਼ ਕਰਾਂਗਾ, ਕਿਉਂਕਿ ਮੈਂ ਖੁਦ ਵੇਖਿਆ ਸ਼ੇਖ ਸਾਹਿਬ ਨੂੰ ਕਿ ਉਹਨਾਂ ਨੇ ਖਾਨ ਦੇ ਖਿਲਾਫ ਕੋਈ ਬਿਆਨ ਜਿਹੜਾ ਉਹ ਨਹੀਂ ਦਿੱਤਾ। ਅੱਛਾ ਜੀ, ਅਗਲੀ ਖਬਰ ਦੇਣੀ ਹੈ। ਮੁਕਾਬਲਾ ਅਸੀਂ ਹਿੰਦੁਸਤਾਨ ਨਾਲ ਕਰਨੇ ਦਿਨ ਰਾਤ, ਲੇਕਿਨ ਹੁਣ ਹਿੰਦੁਸਤਾਨ ਦੀ ਹਾਲਤ ਇਹ ਵੇਖੋ ਵੀ ਸਾਡੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਕੋਈ ਪਹਿਲੇ 500 'ਚ ਵੀ ਨਹੀਂ। ਜਿਹੜੀ ਅਸੀਂ ਕੋਈ ਧੱਕ ਪਿੰਨ ਕੇ ਕਰਦੇ ਹਾਂ, ਉਹ ਵੀ ਮੈਂ ਪ੍ਰੋਫੈਸਰ ਰਿਹਾ ਯੂਨੀਵਰਸਿਟੀਆਂ 'ਚ, ਮੈਂ ਤੁਹਾਨੂੰ ਦੱਸ ਸਕਦਾ ਵੀ ਉਹ ਵੀ ਝੂਠੋ ਝੂਠ 44 ਹੁੰਦਾ ਸਾਡਾ ਕੋਈ ਕੰਮ, ਕੋਈ ਬੜੀ ਕੋਈ ਖਾਸ ਉਹਦੇ ਵਿੱਚ ਗੱਲ ਹੁੰਦੀ ਕੋਈ ਨਹੀਂ ਉਹਨਾਂ ਨੰਬਰਾਂ ਜਾਣ ਦੀ। ਲੇਕਿਨ ਹਿੰਦੁਸਤਾਨ ਦੀ ਵੇਖੋ ਕਿ ਹਿੰਦੁਸਤਾਨ ਦਾ ਜਿਹੜਾ ਟੈਕਨੋਲੋਜੀ ਇੰਸਟੀਚਿਊਟ ਹੈ ਨਾ, IIT ਕਹਿੰਦੇ ਨੇ, ਉਹਨਾਂ ਦੇ ਇੱਕ ਤੋਂ ਜ਼ਿਆਦਾ IIT ਨੇ। ਔਰ ਉਹ IIT ਜਿਸ ਵੇਲੇ ਅਸੀਂ ਪਤਾ ਨਹੀਂ ਕਿੱਥੇ ਇਨਵੈਸਟਮੈਂਟ ਕਰ ਰਹੇ ਸਾਂ ਤੇ ਸਾਡੀ ਮਿਲਟਰੀ ਐਸਟੈਬਲਿਸ਼ਮੈਂਟ ਉਸ ਵੇਲੇ ਆਪਣੇ ਗਮਲਿਆਂ ਦੇ ਵਿੱਚ ਆਪਣਾ ਤੁਹਾਨੂੰ ਪਤਾ ਹੀ ਹੈ ਕਿ ਨਵਾਜ਼ ਸ਼ਰੀਫ ਵਰਗੇ ਪੌਦੇ ਉਗਾ ਰਹੀ ਸੀ। ਉਸ ਵੇਲੇ ਹਿੰਦੁਸਤਾਨ ਵਾਲੇ ਆਪਣਾ ਸਾਰਾ ਰੁਪਈਆ ਔਰ ਫੋਕਸ IITs ਦੇ ਉੱਤੇ ਲਾ ਰਹੇ ਸਨ, ਜਿਹੜੇ ਉਹਨਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਸੈਂਟਰ ਬਣਾਏ ਸਨ। ਅੱਜ ਉਹਨਾਂ IITs ਦੀ ਵਜ੍ਹਾ ਤੋਂ ਜਿਹੜੇ ਉਹਨਾਂ ਦੇ ਸਟੂਡੈਂਟ ਨੇ, ਉਹ ਸਟੈਨਫਰਡ ਹੋਵੇ ਤੇ MIT ਹੋਵੇ ਤੇ ਯੇਲ ਹੋਵੇ ਤੇ ਹਾਰਵਰਡ ਹੋਵੇ, ਜਿਹੜੀ ਤੁਸੀਂ ਯੂਨੀਵਰਸਿਟੀ ਦਾ ਨਾਂ ਲਵੋ ਉੱਥੇ ਉਪੜੇ ਨੇ। ਇੱਥੋਂ ਤੱਕ ਹੈ, ਮੈਂ ਤੁਹਾਨੂੰ ਦੱਸ ਸਕਦਾ ਇੱਕ ਅਮਰੀਕੀ ਪ੍ਰੋਫੈਸਰ ਦੇ ਤੌਰ ਤੇ ਕਿ IIT ਦੇ ਪੜ੍ਹੇ ਹੋਏ ਸਟੂਡੈਂਟ ਨੂੰ ਉਂਝ ਹੀ ਇੱਜ਼ਤ ਦਿੱਤੀ ਜਾਂਦੀ ਹੈ ਜਿਵੇਂ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਤੋਂ ਸਟੂਡੈਂਟ ਪੜ੍ਹਿਆ ਹੋਵੇ, ਉਹਨੂੰ ਉਸੇ ਮਿਆਰ ਦੇ ਬਰਾਬਰ ਸਮਝਿਆ ਜਾਂਦਾ ਹੈ। ਬਹਰਹਾਲ ਹੁਣ IIT ਵਾਲੇ ਜਿਹੜੇ ਨੇ ਜੀ, ਉਹ ਅਰਬ ਅਮਾਰਾਤ ਦੇ ਵਿੱਚ UAE ਦੇ ਵਿੱਚ ਅੰਡਰਗ੍ਰੈਡ ਕਲਾਸਾਂ ਪੜ੍ਹਾਉਣਗੇ। ਅੰਡਰਗ੍ਰੈਡ ਕਲਾਸਾਂ ਪੜ੍ਹਾਉਣ ਦਾ ਮਤਲਬ ਹੁੰਦਾ ਮਾਸਸ, ਮਤਲਬ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਉਹਨਾਂ ਦੇ ਸਟੂਡੈਂਟ ਹੋਣਗੇ। ਪਹਿਲੇ UAE 'ਚ ਉਹਨਾਂ ਦੀ ਕਿੰਨੀ ਪੈਨੀਟ੍ਰੇਸ਼ਨ ਹੈ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ। ਹੁਣ IIT ਜਦੋਂ ਉੱਥੇ ਪੜ੍ਹਾਏਗਾ ਤੇ ਕੁਝ ਇੰਡੀਆ 'ਚੋਂ ਆ ਕੇ ਵੀ ਉੱਥੇ ਪੜ੍ਹਨਗੇ ਤੇ ਉੱਥੇ ਹੀ ਉਹਨਾਂ ਨੌਕਰੀਆਂ ਲੱਭਣਗੀਆਂ। ਤੇ ਇਹਦਾ ਮਤਲਬ ਤਗੜੇ ਹੋ ਜਾਓ, ਜਿਹੜਾ UAE ਦੇ ਵਿੱਚ ਥੋੜ੍ਹਾ ਮਾਸਾ ਚੰਗਾ ਕੰਮ ਤੁਹਾਡਾ ਹੈ ਸੀ, ਤੁਹਾਡੇ ਪੱਲੇ ਕੋਈ ਗੱਲ ਹੈ ਸੀ, ਉਹ ਵੀ ਉਹ ਮੁਕਾ ਲੈਣਗੇ। ਦੂਜੀ ਖਬਰ ਵੀ ਤੁਹਾਨੂੰ ਹਿੰਦੁਸਤਾਨ ਤੋਂ ਦਿੰਦੇ, ਕਿਉਂਕਿ ਸਾਡਾ ਮੁਕਾਬਲਾ ਉਹਨਾਂ ਨਾਲ ਬੜਾ ਹੁੰਦਾ ਹੈ। ਹਿੰਦੁਸਤਾਨ ਦੇ ਜ਼ਰੇ ਮੁਬਾਦਲਾ ਜਿਹੜੇ ਨੇ ਜੀ, ਉਹ 655 ਕਹਿ ਦਿੱਤਾ ਮੈਂ, 655 ਬਿਲੀਅਨ ਡਾਲਰ ਤੋਂ ਕ੍ਰਾਸ ਕਰ ਗਏ ਨੇ। 655 ਅਰਬ ਡਾਲਰ ਤੋਂ ਉਹਨਾਂ ਦੇ ਜਿਹੜੇ ਫੋਰਨ ਰਿਜ਼ਰਵਸ ਨੇ ਕ੍ਰਾਸ ਕਰ ਗਏ ਨੇ। ਸਾਡੇ ਕਿੰਨੇ ਨੇ? ਸਾਡੇ ਕੋਲ 5 ਵੀ ਨਹੀਂ ਹੈਗਾ। 655 655 ਨੂੰ ਛੱਡੋ, ਸਾਡੇ ਕੋਲ ਸਿਰਫ ਕੱਲਾ 5 ਅਰਬ ਡਾਲਰ ਵੀ ਨਹੀਂ ਹੈਗਾ। ਆਖਣ ਡਏ ਨੇ ਕਿ ਸ਼ਾਇਦ 2 ਤੋਂ 2.5 ਅਰਬ ਡਾਲਰ ਜਾਂ ਸ਼ਾਇਦ ਉਸ ਤੋਂ ਵੀ ਥੱਲੇ ਆ ਸਾਡੇ ਕੋਲ, ਕਿਉਂਕਿ ਬਾਕੀ ਇੱਧਰੋਂ ਮੰਗ ਤੰਗ ਕੇ ਅਸੀਂ ਸ਼ਾਰਟ ਟਾਈਮ ਵਾਸਤੇ ਆਪਣੇ ਅਕਾਊਂਟ 'ਚ ਪਾਇਆ, ਉਹ ਵੀ IMF ਦੀਆਂ ਅੱਖਾਂ 'ਚ ਮਿੱਟੀ ਪਾਉਣ ਵਾਸਤੇ। ਇਹ ਸਾਡੇ ਹਾਲਾਤ ਨੇ ਜੀ, ਲੇਕਿਨ ਅਸੀਂ ਪੂਰੇ ਫੋਕਸ ਹੈ। ਪੂਰਾ ਸਾਡਾ ਫੋਕਸ ਜਿਹੜਾ ਹੈ ਉਹ ਤਹਿਰੀਕ ਇਨਸਾਫ ਨੂੰ ਤੇ ਇਮਰਾਨ ਖਾਨ ਨੂੰ ਤੁੰਨ ਦਿਓ। ਜਿਹੜਾ ਅਹਿਮਦ ਫਰਾਦ ਤਰ੍ਹਾਂ ਬੋਲਦਾ ਉਹਨੂੰ ਚੁੱਕ ਲਓ, ਜਿਹੜਾ ਹੋਰ ਬੰਦਾ ਕੋਈ ਕਾਬੂ ਆਉਂਦਾ ਉਹਦੀ ਵੀ ਤਬਾਹੀ ਫੇਰ ਦਿਓ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਮਲਕੂ ਦੀ। ਮਲਕੂ ਇੱਕ ਗਾਣਾ ਗਾਇਆ ਸੀ, ਨੱਕ ਦਾ ਕੋਕਾ, ਚੇਤਾ ਹੋਏਗਾ ਤੁਹਾਨੂੰ, ਇਮਰਾਨ ਖਾਨ ਸਾਹਿਬ ਵਾਸਤੇ ਬੜਾ ਪਾਪੂਲਰ ਹੋ ਗਿਆ। ਮਲਕੂ ਸਾਹਿਬ ਹੁਣ ਜਾਣਾ ਚਾਹ ਰਹੇ ਸਨ UK, ਬਰਤਾਨੀਆ 'ਚ, ਉੱਥੇ ਉਹਨਾਂ ਦੇ ਕੌਨਸਰਟ ਸਨ। ਕੱਲ੍ਹ ਜਿਸ ਵੇਲੇ ਉਹ ਏਅਰਪੋਰਟ ਅੱਪੜੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡਾ ਨਾਂ PNIL ਲਿਸਟ ਦੇ ਵਿੱਚ ਪਾ ਦਿੱਤਾ ਗਿਆ। ਇਹ ECL ਲਿਸਟ ਤੁਸੀਂ ਸੁਣੀ ਸੀ, PNIL ਲਿਸਟ ਵੀ ਉਹ ਜੀ ਹੈ। ECL ਲਿਸਟ ਜਿਹੜੀ ਹੈ ਉਹ ਕਾਨੂੰਨੀ ਲਿਸਟ ਹੈ, PNIL ਲਿਸਟ ਜਿਹੜੀ ਉਹ ਗੈਰ ਕਾਨੂੰਨੀ ਹੈ। ਜਿਸ ਦਿਨ ਸਾਡੀ ਹਕੂਮਤ ਸੁੱਟੀ ਗਈ ਸੀ ਉਸ ਦਿਨ ਮੇਰਾ ਨਾਮ ਵੀ PNIL ਲਿਸਟ ਦੇ ਵਿੱਚ ਪਾ ਦਿੱਤਾ ਗਿਆ ਸੀ। ਹਜੇ ਹਕੂਮਤ ਡਿੱਗੀ ਨਹੀਂ ਸੀ। ਇਮਰਾਨ ਖਾਨ ਸਾਹਿਬ ਵੀ ਵਜ਼ੀਰ ਆਜ਼ਮ ਸਨ ਤੇ ਮੈਂ ਉਹਨਾਂ ਦਾ ਵਜ਼ੀਰ ਸਾਂ, ਮਸ਼ੀਰ ਸਾਂ। ਉਸ ਵੇਲੇ ਸਾਡਾ ਨਾਮ PNIL ਲਿਸਟ ਦੇ ਵਿੱਚ ਪਾ ਦਿੱਤਾ ਗਿਆ ਸੀ। ਤੇ ਇਹ ਤੁਹਾਨੂੰ ਪਤਾ ਹੀ ਹੈ, ਜਿਹੜਾ ਪਾਉਂਦੇ ਨੇ ਫੋਨ ਕਰਕੇ ਪਾਉਂਦੇ ਨੇ। ਮਲਕੂ ਸਾਹਿਬ ਦੇ ਉੱਤੇ ਗੁੱਸਾ ਇਹੀ ਹੈ ਵੀ ਉਹਨਾਂ ਗਾਣਾ ਇਮਰਾਨ ਖਾਨ ਵਾਸਤੇ ਕਿਉਂ ਗਾਇਆ ਤੇ ਉਹ ਐਡਾ ਪਾਪੂਲਰ ਕਿਉਂ ਹੋਇਆ। ਉਮੀਦ ਹੈ ਮਲਕੂ ਸਾਹਿਬ ਹੁਣ ਜ਼ਰਾ ਇਸ ਦੇ ਉੱਤੇ ਪੈਰਾਂ 'ਤੇ ਭਾਰ ਦੇਣਗੇ। ਕੋਈ ਐਡੀ ਗੱਲ ਨਹੀਂ, ਮਲਕੂ ਸਾਹਿਬ ਕਿਸੇ ਅਦਾਲਤ 'ਤੇ ਜਾਓਗੇ ਇਨਸ਼ਾਅੱਲਾ ਇਜਾਜ਼ਤ ਲੱਭ ਜਾਏਗੀ। ਬਹਰਹਾਲ ਹੋਈ ਤੁਹਾਡੇ ਨਾਲ ਜ਼ਿਆਦਤੀ ਹੈ। ਮੈਂ ਤੁਹਾਡੇ ਸ਼ਾਇਕੀਨ ਨਾਲ ਵੀ, ਇੱਕ ਪਾਸੇ ਪਾਕਿਸਤਾਨ ਇੱਕ ਡਾਲਰ ਨੂੰ ਤਰਸਦਾ ਫਿਰਦਾ ਕਿ ਸਾਨੂੰ ਇੱਕ ਡਾਲਰ ਲੱਭ ਜਾਏ, ਔਰ ਦੂਜੇ ਪਾਸੇ ਜੇ ਕੋਈ ਬੰਦਾ ਜਾ ਰਿਹਾ ਬਾਹਰ ਜਾ ਕੇ ਡਾਲਰ ਕਮਾਏਗਾ ਵਾਪਸ ਲਿਆਏਗਾ ਤੇ ਉਹਦੇ 'ਤੇ ਪਾਬੰਦੀ ਲਾਈ ਖੜੇ ਨੇ। ਦੂਜੇ ਪਾਸੇ ਖਬਰ ਅੱਜ ਦੀ ਅਖਬਾਰ ਦੀ ਵੇਖੋ ਤਾਂ ਪਤਾ ਲੱਗਦਾ ਹੈ ਕਿ ਸਕਿਲਡ ਲੇਬਰ ਜਿਹੜੀ ਹੈ ਪਾਕਿਸਤਾਨ 'ਚ, ਹਾਈਲੀ ਸਕਿਲਡ ਲੋਕ ਜਿਹੜੇ ਨੇ, ਪੜ੍ਹੇ ਲਿਖੇ, ਜਿਨ੍ਹਾਂ ਕੋਲ ਕੋਈ ਸਕਿੱਲ ਹੈ, ਡਾਕਟਰ ਨੇ, ਇੰਜੀਨੀਅਰ ਨੇ, ਦੂਸਰੇ ਨੇ, ਉਹਨਾਂ ਦਾ ਪਾਕਿਸਤਾਨ ਤੋਂ ਬਾਹਰ ਜਾਣ ਦੇ ਵਿੱਚ 119% ਇਜ਼ਾਫਾ ਹੋਇਆ। 119% ਜਿਹੜੀ ਹੈ ਉਹ ਇਜ਼ਾਫਾ ਹੋਇਆ। ਮਤਲਬ ਕਿ ਪਾਕਿਸਤਾਨੀ ਜਿਹੜੇ ਭੱਜ ਰਹੇ ਨੇ ਪਾਕਿਸਤਾਨ ਛੱਡ ਕੇ। ਦੂਜੇ ਪਾਸੇ ਇਹਨਾਂ ਦੇ ਨਾਂ ECL 'ਚ ਪਾ ਕੇ ਰੱਖੋ ਤਾਂ ਕਿ ਮੁਲਕ ਦੇ ਵਿੱਚ ਕੋਈ ਰੁਪਈਏ ਨਾ ਆਉਣ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਨੂਨ ਲੀਗ ਨੇ ਆਪਣਾ ਸਰਵੇ ਕਰਵਾਇਆ ਜੀ।
ਤੁਹਾਨੂੰ ਪਤਾ ਉਹ ਸਾਈਟ 'ਤੇ ਹੀ ਕਰਵਾਉਂਦੇ ਨੇ, ਉਹਨਾਂ ਐਂਕਰ ਵੀ ਆਪਣੇ ਰੱਖੇ ਹੁੰਦੇ ਨੇ, ਉਹਨਾਂ ਜਨਾਬ ਵਕੀਲ ਵੀ ਆਪਣੇ ਰੱਖੇ ਹੁੰਦੇ ਨੇ, ਗਾਂ ਜੱਜ ਵੀ ਆਪਣੇ ਰੱਖੇ ਹੁੰਦੇ ਨੇ, ਹੁਣ ਤਾਂ ਅਦਾਲਤਾਂ ਵੀ ਉਹ ਆਪਣੀਆਂ ਰੱਖ ਲੈਂਦੇ ਨੇ। ਇਸੇ ਤਰ੍ਹਾਂ ਸਰਵੇ ਕਰਾਉਣ ਵਾਲਾ ਵੀ ਥਾਂ ਉਹਨਾਂ ਦਾ ਆਪਣਾ ਹੀ ਹੈ। ਸਰਵੇ ਆਉਂਦਾ ਹੈ ਜੀ ਕਿ 55% ਲੋਕ ਜਿਹੜੇ ਨੇ ਉਹ ਮਰੀਮ ਨਵਾਜ਼ ਸਾਹਿਬਾ ਦੇ ਉੱਤੇ ਬੜੇ ਮੁਤਮਈਨ ਨੇ, ਔਰ ਨਾਲ ਆਉਂਦਾ 60% ਉਹਨਾਂ ਦੀ 100 ਦਿਨ ਦੀ ਕਾਰਕਰਦਗੀ 'ਤੇ ਬੜੇ ਮੁਤਮਈਨ ਨੇ। ਅਤੇ ਸਭ ਤੋਂ ਸਵਾਦੀ ਗੱਲ ਇਹ ਹੈ ਕਿ ਉਹ ਆਉਂਦੇ ਨੇ ਕਿ ਪਿੰਡਾਂ ਦੇ ਲੋਕ ਮਰੀਮ ਸਾਹਿਬਾ ਤੋਂ ਜ਼ਿਆਦਾ ਮੁਤਮਈਨ ਨੇ ਸ਼ਹਿਰਾਂ ਨਾਲੋਂ। ਇਹ ਤੁਸੀਂ ਆਪੇ ਵੇਖ ਲਓ ਕਿ ਅਗਰ ਪਿੰਡਾਂ ਦੇ ਜ਼ਿਆਦਾ ਮੁਤਮਈਨ ਨੇ, ਜੋ ਪਿੰਡਾਂ ਦੇ ਜ਼ਿਮੀਂਦਾਰਾਂ ਨਾਲ, ਕਿਸਾਨਾਂ ਨਾਲ ਕਰ ਛੜਿਆ ਕਣਕ ਦੇ ਉੱਤੇ ਕਿ ਮਹਿੰਗੀ ਭਾਅ ਦੀ ਕਣਕ ਬਾਹਰੋਂ ਖਰੀਦੀ ਹੈ, ਇਹਨਾਂ ਦੀ ਸੋਨੇ ਵਰਗੀ ਕਣਕ ਜਿਹੜੀ ਉਹ ਰੋਲ ਕੇ ਰੱਖ ਛੱਡੀ ਹੈ। 3900 ਰੇਟ ਸੀ ਤੇ 26-2800 'ਚ ਉਹਨਾਂ ਵੇਚੀ ਹੈ, ਅਤੇ ਹੁਣ ਮਿਡਲਮੈਨ ਕੋ ਖਰੀਦ ਰਹੇ ਨੇ ਅਤੇ ਉਹਦੇ ਖੀਸੇ ਭਰ ਰਹੇ ਨੇ। ਖੀਸਾ ਬੋਝੇ ਨੂੰ ਆਉਂਦੇ ਨੇ, ਬੋਝਾ ਜੇਬ ਨੂੰ ਆਉਂਦੇ ਨੇ, ਔਰ ਅਕਸਰ ਔਕਾਤ ਜਿਹੜੀ ਵੱਖੀ ਵਾਲੀ ਜੇਬ ਹੁੰਦੀ ਹੈ, ਮਤਲਬ ਸਾਈਡ ਵਾਲੀ ਜੇਬ ਹੁੰਦੀ ਹੈ, ਉਹਨੂੰ ਖੀਸਾ ਵੀ ਆਖਦੇ ਨੇ, ਬੋਝਾ ਵੀ ਆਖਦੇ ਨੇ। ਬੋਝਾ ਵੈਸੇ ਓਵਰਆਲ ਵੀ ਜੇਬ ਵਾਸਤੇ ਇਸਤੇਮਾਲ ਹੁੰਦਾ, ਉਹ ਕੋਈ ਵੀ ਜੇਬ ਹੋ ਸਕਦੀ ਹੈ, ਲੇਕਿਨ ਖੀਸਾ ਅਮੂਮੀ ਤੌਰ 'ਤੇ ਸਾਈਡ ਵਾਲੀ ਜੇਬ ਨੂੰ ਆਖਿਆ ਜਾਂਦਾ। ਅੱਛਾ ਜੀ, ਅਗਲੀ ਗੱਲ ਤੁਹਾਨੂੰ ਇਹ ਦੱਸਣੀ ਹੈ ਕਿ ਤੁਸੀਂ ਅਕਸਰ ਇਹ ਗੱਲ ਸੁਣਦੇ ਹੋ, ਹੱਸਦੇ ਹੋ ਅਤੇ ਗਾਹ ਨਿਕਲ ਜਾਂਦੇ ਹੋ। ਅਸੀਂ ਸਾਰੇ ਇਸ ਗੱਲ 'ਤੇ ਹੱਸਦੇ ਹਾਂ, ਲੇਕਿਨ ਗੱਲ ਹੱਸਣ ਵਾਲੀ ਨਹੀਂ। ਅਕਸਰ ਗੱਲ ਸੁਣਦੇ ਹੋ, ਇਹਨੂੰ ਲਾਹੌਰ ਲੈ ਜਾਓ, ਇਹ ਗੱਲ ਸੁਣ ਕੇ ਕਿਤੇ ਮਜ਼ਾਕ 'ਚ ਵੀ ਆਖੀਦਾ ਇਹਨੂੰ ਲਾਹੌਰ ਲੈ ਜਾਓ। ਇਹ ਗੱਲ ਕਿੱਥੋਂ ਨਿਕਲੀ? ਇਹ ਗੱਲ ਇੱਥੋਂ ਨਿਕਲੀ ਹੈ ਵੀ ਜਿਸ ਵੇਲੇ ਕਿਸੇ ਗਰੀਬ ਦਾ ਝੰਗ ਦੇ ਵਿੱਚ, ਸਰਗੋਧੇ ਦੇ ਵਿੱਚ, ਕਿਸੇ ਬੰਦੇ ਦਾ ਫੈਸਲਾਬਾਦ ਦੇ ਵਿੱਚ, ਕਿਸੇ ਬੰਦੇ ਦਾ ਪਰਲੇ ਪਾਸੇ ਸਾਹੀਵਾਲ ਕੋਈ ਐਕਸੀਡੈਂਟ ਹੋ ਜਾਂਦਾ, ਦਿਲ ਦਾ ਦੌਰਾ ਪੈਂਦਾ, ਬਹੁਤਾ ਕੋਈ ਸੜ ਜਾਂਦਾ, ਕੋਈ ਬਹੁਤੀ ਵੱਡੀ ਬਿਮਾਰੀ ਆ ਜਾਂਦੀ, ਅਤੇ ਉਹਨੂੰ ਉੱਥੇ ਮੁਤਲਕਾ ਹਸਪਤਾਲ ਲੈ ਕੇ ਜਾਂਦੇ ਨੇ। ਪਹਿਲਾਂ ਤਾਂ ਘੰਟੇ 2 ਘੰਟੇ ਉੱਥੇ ਪਿੰਡਾਂ 'ਚੋਂ ਕੱਢ ਕੇ ਉਸ ਬੰਦੇ ਨੂੰ ਉਸ ਹਸਪਤਾਲ ਖੜਨ 'ਤੇ ਲੱਗਦੇ ਨੇ। ਜਿਸ ਵੇਲੇ ਹਸਪਤਾਲ ਖੜ੍ਹਦੇ ਨੇ ਅਤੇ ਅੱਗੋਂ ਹਸਪਤਾਲ ਆਉਂਦੇ ਨੇ, ਇਹਨੇ ਇੱਥੇ ਨਹੀਂ ਬਚਣਾ, ਇਹਨੂੰ ਲਾਹੌਰ ਲੈ ਜਾਓ। ਅਸੀਂ ਏਡੀ ਗਮਗੀਨ, ਏਡੀ ਪਰੇਸ਼ਾਨ ਗੱਲ ਦੇ ਉੱਤੇ ਦੰਦ ਕੱਢ ਕੇ ਹੱਸ ਕੇ ਤੇ ਗਾਂ ਤੁਰ ਪਈਦਾ। ਇਹ ਬੇਸਿਕਲੀ ਸਾਡੇ ਉੱਜੜਨ ਦੀ ਪੂਰੀ ਦਾਸਤਾਨ ਇਸ ਇੱਕ ਜੁਮਲੇ 'ਚ ਹੈ, ਇਹਨੂੰ ਲਾਹੌਰ ਲੈ ਜਾਓ। ਮਤਲਬ ਇਹਨੇ ਇੱਥੇ ਨਹੀਂ ਬਚਣਾ, ਇਹਨੂੰ ਲਾਹੌਰ ਲੈ ਜਾਓ। ਇਹ ਕਿਉਂ ਹੋਇਆ? ਇਹ ਇਸ ਤੋਂ ਹੋਇਆ ਕਿ ਜਿੰਨੇ ਵੀ ਹਸਪਤਾਲ ਸਨ, ਸਾਰਾ ਕੁਝ ਸੀ, ਉਹ ਬਣਾ ਛੱਡਿਆ ਲਾਹੌਰ ਦੇ ਵਿੱਚ, ਸਾਰਾ ਰੁਪਈਆ ਲਾ ਛੱਡਿਆ ਲਾਹੌਰ ਦੇ ਵਿੱਚ। ਅੱਛਾ, ਹੁਣ ਲਾਹੌਰ ਵਾਲੇ ਸਮਝਦੇ ਨੇ ਵੀ ਇਹ ਸਾਡੇ ਨਾਲ ਤਾਂ ਬੜਾ ਚੰਗਾ ਕੰਮ ਹੈ, ਹਰ ਸ਼ਾਹੀ ਲਾਹੌਰ ਚਲਾਤੀ। ਨਹੀਂ, ਇਹ ਤੁਹਾਡੇ ਨਾਲ ਵੀ ਬੁਰਾਈ ਹੈ, ਕਿਉਂਕਿ ਜਦੋਂ ਹਰ ਸ਼ਹਿਰ ਲਾਹੌਰ 'ਚ ਬਣਦੀ ਤਾਂ ਫਿਰ ਪਿੰਡਾਂ ਵਾਲੇ ਕੀ ਕਰਦੇ ਨੇ, ਛੋਟੇ ਸ਼ਹਿਰਾਂ ਵਾਲੇ ਕੀ ਕਰਦੇ ਨੇ? ਉਹ ਆਉਂਦੇ ਨੇ ਚਲੋ ਲਾਹੌਰ ਚਲੀਏ। ਜਿਸ ਵੇਲੇ ਲਾਹੌਰ ਆਉਂਦੇ ਨੇ ਤਾਂ ਕੀ ਹੁੰਦਾ? ਆਬਾਦੀ ਵੱਧਦੀ ਹੈ, ਆਬਾਦੀ ਵੱਧਦੀ ਹੈ ਅਤੇ ਉਹਨਾਂ ਹੀ ਸੜਕਾਂ ਦੇ ਉੱਤੇ ਰਸ਼ ਵੱਧਦਾ, ਟ੍ਰੈਫਿਕ ਵੱਧਦੀ ਹੈ, ਟ੍ਰੈਫਿਕ ਵੱਧਦੀ ਹੈ ਅਤੇ ਫਿਰ ਧੂਆਂ ਅਤੇ ਪੋਲਿਊਸ਼ਨ ਵੱਧਦੀ ਹੈ, ਅਤੇ ਫਿਰ ਸਮੋਗ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਉਹ ਵੱਧਦਾ ਅਤੇ ਬਿਮਾਰੀਆਂ ਵੱਧਦੀਆਂ, ਦਮਾ ਹੁੰਦਾ, ਉਹ ਹੁੰਦਾ ਅਤੇ ਫਿਰ ਤੁਸੀਂ ਘੱਟ ਸਾਲ ਜੀਂਦੇ ਹੋ। ਇੱਕ ਅਮੂਮੀ ਰਿਸਰਚ ਆਉਂਦੀ ਵੀ 5 ਤੋਂ 7 ਸਾਲ ਬੰਦਾ ਘੱਟ ਜੀਂਦਾ ਹੈ ਅਗਰ ਕਿਸੇ ਸ਼ਹਿਰ ਦੇ ਵਿੱਚ ਆਲੂਦਗੀ ਜ਼ਿਆਦਾ ਹੋਵੇ। ਅਤੇ ਲਾਹੌਰ 'ਚ ਤਾਂ ਜ਼ਿਆਦਾ ਤੋਂ ਵੀ ਕੰਮ ਜ਼ਿਆਦਾ ਹੈ, ਅਤੇ ਇਹਦਾ ਮਤਲਬ ਹੈ ਤੁਸੀਂ ਆਪਣੇ ਬੱਚਿਆਂ ਦੀ 7-7 ਸਾਲ ਦੀ ਜ਼ਿੰਦਗੀ ਤੁਹਾਡੇ ਬੱਚਿਆਂ ਦੀ ਘੱਟ ਹੋ ਰਹੀ ਹੈ ਉਸ ਆਲੂਦਗੀ ਦੀ ਵਜ੍ਹਾ ਤੋਂ। ਆਪਣੇ ਬੱਚਿਆਂ ਨੂੰ 7 ਸਾਲ ਪਹਿਲਾਂ ਮਰਨ ਦਿਓਗੇ ਤੁਸੀਂ। ਅਤੇ ਇਹ ਮੈਨੂੰ ਦੱਸੋ ਫਿਰ ਵੀ ਹਰ ਸ਼ਹਿਰ ਲਾਹੌਰ 'ਤੇ ਲਾਉਣ ਦਾ ਫਾਇਦਾ ਤੁਹਾਨੂੰ ਕਿ ਨੁਕਸਾਨ ਹੈ? ਫਿਰ ਤੁਹਾਡੇ ਉਹਨਾਂ ਹੀ ਗਟਰਾਂ ਦੇ ਵਿੱਚ ਜ਼ਿਆਦਾ ਪਾਣੀ ਪੈਂਦਾ, ਫਿਰ ਮੀਂਹ ਪੈਂਦਾ ਤਾਂ ਉਹ ਗਟਰ ਉਬਲ ਜਾਂਦੇ ਨੇ, ਪਾਣੀ ਖੜ੍ਹੇ ਹੋ ਜਾਂਦੇ ਨੇ, ਫਿਰ ਵਬਾਵਾਂ ਜ਼ਿਆਦਾ ਫੈਲਦੀਆਂ ਨੇ ਕਿਉਂਕਿ ਲੋਕ ਜ਼ਿਆਦਾ ਨੇ। ਉਹਨਾਂ ਹੀ ਪਾਰਕਾਂ ਦੇ ਉੱਤੇ ਜ਼ਿਆਦਾ ਰਸ਼ ਪੈਂਦਾ, ਉਹਨਾਂ ਹਸਪਤਾਲਾਂ ਦੇ ਉੱਤੇ ਜ਼ਿਆਦਾ ਰਸ਼ ਪੈਂਦਾ, ਉਹਨਾਂ ਸਕੂਲਾਂ ਕਾਲਜਾਂ ਦੇ ਉੱਤੇ ਜ਼ਿਆਦਾ ਰਸ਼ ਪੈਂਦਾ। ਅਤੇ ਤੁਹਾਨੂੰ ਫਾਇਦਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ? ਲੇਕਿਨ ਖਬਰ ਹੁਣ ਇਹ ਹੈ ਕਿ ਲਾਹੌਰ ਦੇ ਉੱਤੇ ਲੱਗਣਾ ਹੈ ਜੀ 25.8 ਅਰਬ, ਠੀਕ ਹੈ ਨਾ ਜੀ, 25.8 ਬਿਲੀਅਨ, ਤਕਰੀਬਨ 26 ਬਿਲੀਅਨ, 26 ਅਰਬ ਰੁਪਇਆ ਜਿਹੜਾ ਉਹ ਲਾਹੌਰ ਦੀ ਡਿਵੈਲਪਮੈਂਟ 'ਤੇ ਲਾਣਾ ਅਗਲੇ ਸਾਲ ਬਾਜੀ ਸਾਡੀ ਨੇ। ਅਤੇ 1.27 1.27 ਤਕਰੀਬਨ 1.25 ਅਰਬ ਰੁਪਇਆ ਸਿਰਫ ਜਿਹੜਾ ਬਾਕੀ ਸਾਰੇ ਪੰਜਾਬ 'ਤੇ ਲਾਉਣਾ। ਹੁਣ ਇੱਥੋਂ ਤੁਸੀਂ ਆਪ ਹੀ ਸਮਝ ਲਓ ਕਿ ਫਿਰ ਅਗਲੇ ਦਿਨਾਂ ਦੇ ਵਿੱਚ ਇਹ ਤੁਸੀਂ ਹਰ ਗੱਲ 'ਤੇ ਹੀ ਸੁਣੋਗੇ ਵੀ ਇਹਨੂੰ ਲਾਹੌਰ ਲੈ ਜਾਓ, ਇਹਨੇ ਨਹੀਂ ਬਚਣਾ, ਅਤੇ ਫਿਰ ਲਾਹੌਰ ਵਾਲਿਆਂ ਨੇ ਵੀ ਨਹੀਂ ਬਚਣਾ। ਵੀ ਗੱਲ ਯਾਦ ਰੱਖੋ, ਜਦੋਂ ਪੂਰਾ ਪੰਜਾਬ ਲਾਹੌਰ ਆ ਗਿਆ ਨਾ ਤਾਂ ਫਿਰ ਲਾਹੌਰ ਵੀ ਨਹੀਂ ਬਚਣਾ ਅਤੇ ਲਾਹੌਰ ਵਾਲਿਆਂ ਨੇ ਵੀ ਨਹੀਂ ਬਚਣਾ। ਇਸ ਲਈ ਇੱਕ ਤਾਂ ਪੜ੍ਹੇ ਲਿਖੇ ਨਹੀਂ, ਦੂਜੇ ਇਹ ਕੋਸ਼ਿਸ਼ ਵੀ ਨਹੀਂ ਕਰਦੇ, ਇਹਨਾਂ ਨੂੰ ਕੋਈ ਮੱਤ ਦੇਵੇ, ਅਕਲ ਦੇਵੇ ਕਿ ਤੁਸੀਂ ਜਿਹੜਾ ਨਾ ਜੇ ਇੱਕ ਦੂਜੀ ਗੱਲ ਕਰ ਲੈਂਦੇ ਕਿ ਜੇ ਇਹਨਾਂ ਨੂੰ ਸਾਊਥ ਪੰਜਾਬ ਨਾਲ ਬੜੀ ਕਿਹੜਾ ਹੈ, ਉਹ ਇਹਨਾਂ ਨੂੰ ਵੋਟ ਨਹੀਂ ਦਿੰਦੇ। ਇਹਨਾਂ ਉਹ ਭੈੜੇ ਸੈਂਟਰਲ ਪੰਜਾਬ ਦੇ ਕੋਈ 4 ਸ਼ਹਿਰ ਜਿਹੜੇ ਆਬਾਦ ਕਰ ਲਓ ਚੰਗੇ, ਕੋਈ ਸਾਹੀਵਾਲ 'ਤੇ ਰੁਪਈਏ ਲਾ ਲਓ, ਕੋਈ ਪਰਲੇ ਪਾਸੇ ਉਕਾੜੇ 'ਤੇ ਲਾ ਲਓ, ਕੋਈ ਪਰਲੇ ਪਾਸੇ ਕਮਾਲੀਏ 'ਤੇ ਲਾ ਲਓ, ਕੋਈ ਪਰਲੇ ਪਾਸੇ ਟੋਬੇ 'ਤੇ ਲਾ ਲਓ, ਗੋਜਰੇ 'ਤੇ ਲਾ ਲਓ, ਝੰਗ ਲਾ ਲਓ, ਪਰਲੇ ਪਾਸੇ ਮੀਆਂ ਵਾਲੀ ਲਾ ਲਓ, ਸ਼ੋਰਕੋਟ ਲਾ ਲਓ। ਕੋਈ ਛੋਟੇ ਸ਼ਹਿਰ ਜਿਹੜੇ ਨੇ ਉੱਥੇ ਇਨਫਰਾਸਟਰਕਚਰ ਡਿਵੈਲਪ ਕਰ ਲਓ, ਕੋਈ ਉਸ ਪਿੰਡ ਦਾ ਆਦਨ ਖਾਨ ਲਾ ਲਓ। ਕੋਈ ਮੇਰਾ ਮਤਲਬ ਕਹਿਣ ਦਾ ਵੀ ਛੋਟੇ ਸ਼ਹਿਰਾਂ ਨੂੰ ਆਬਾਦ ਕਰੋ, ਉੱਥੇ ਸਹੂਲਤਾਂ ਦਿਓ ਤਾਂ ਕਿ ਲੋਕ ਜਿਹੜੇ ਵੱਡੇ ਸ਼ਹਿਰਾਂ ਨੂੰ ਅਰਬਨਾਈਜੇਸ਼ਨ ਜਿਹੜੀ ਨਾ ਹੋਵੇ ਔਰ ਇਨਵਾਇਰਮੈਂਟ ਜਿਹੜਾ ਉਹ ਬਚਿਆ ਰਹੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਕਰਾਚੀ ਦੇ ਵਿੱਚ ਇੱਕ ਪਾਨ ਦੀ ਦੁਕਾਨ ਦੇ ਉੱਤੇ ਚੋਰੀ ਹੋ ਰਹੀ ਸੀ। ਉਹਨਾਂ ਨੇ ਜਿਸ ਵੇਲੇ ਬਾਅਦ CDR ਔਰ ਡਾਟਾ ਸ਼ਾਟਾ ਕੱਢਿਆ ਅਤੇ ਉਹਨਾਂ ਨੂੰ ਲੱਗਾ ਵੀ ਸਰਕਾਰੀ ਗੱਡੀ ਹੈ
ਤੇ ਇਹ ਜਿਹੜੀ ਚੋਰੀ ਇਹ ਡੀਐਸਪੀ ਸਾਹਿਬ ਦੇ ਜਾਂ ਕਿਸੇ ਮੁਲਾਜ਼ਮ ਨੇ ਕੀਤੀ ਜਾਂ ਉਹਨਾਂ ਦੇ ਕਿਸੇ ਬੇਟੇ ਨੇ ਕੀਤੀ, ਕਿਉਂਕਿ ਗੱਡੀ ਉਹਨਾਂ ਦੀ ਸੀ। ਜਦੋਂ ਤਫਤੀਸ਼ ਕੀਤੀ ਤਾਂ ਪਤਾ ਚੱਲਾ ਕਿ ਜਿਹੜੇ ਪੁਲਿਸ ਦੇ ਡੀਐਸਪੀ ਸਾਹਿਬ ਸਨ ਉਹ ਪਾਨ ਲੈਣ ਆਏ ਸਨ, ਉਹਨਾਂ ਉੱਥੇ ਗੱਲੇ 'ਚ ਰੁਪਈਏ ਬਹੁਤੇ ਵੇਖੇ ਤੇ ਉਹਨਾਂ ਜਨਾਬ ਉੱਥੋਂ ਚੋਰੀ ਕਰ ਲਈ, ਨਾਲ ਸਮਾਨ ਵੀ ਚੋਰੀ ਕਰ ਲਿਆ ਤੇ ਨਾਲ ਪੈਸੇ ਵੀ ਚੋਰੀ ਕਰ ਲਏ। ਇਹ ਜੇ ਪੁਲਿਸ ਸਾਡੇ ਬਿਲਾਵਲ ਜ਼ਰਦਾਰੀ ਸਾਹਿਬ ਦੀ ਕਿ ਡੀਐਸਪੀ ਜਿਹੜੇ ਨੇ ਉਹ ਪਾਨਾਂ ਦੀਆਂ ਦੁਕਾਨਾਂ ਨੂੰ ਲੁੱਟਦੇ ਫਿਰ ਰਹੇ ਨੇ। ਅਗਲੀ ਖਬਰ ਤੁਹਾਡੇ ਸਾਹਮਣੇ ਖੈਬਰ ਪਖਤੂਨਖਵਾ ਤੋਂ ਰੱਖਾਂਗੇ ਜੀ। ਉੱਥੇ 13 ਸਾਲ ਦੀ ਬੱਚੀ ਦੇ ਨਾਲ ਇੱਕ 72 ਸਾਲ ਦਾ ਬੰਦਾ ਸ਼ਾਦੀ ਕਰ ਰਿਹਾ ਸੀ। ਪੁਲਿਸ ਨੂੰ ਪਤਾ ਲੱਗਾ, ਉਹਨਾਂ ਫੜ ਲਿਆ, ਬੰਦਾ ਵੀ ਫੜ ਲਿਆ, ਬੱਚੀ ਨੂੰ ਦਾਰੁਲ ਅਮਾਨ ਘਰ ਛੱਡਿਆ, ਘੱਲ ਛੱਡਿਆ। ਇਹ 72 ਸਾਲ ਦੇ ਬੰਦੇ ਨੇ ਬੱਚੀ ਦੇ ਵਾਲਦ ਕੋਲੋਂ 5 ਲੱਖ ਦੇ ਵਿੱਚ ਬੱਚੀ ਖਰੀਦੀ ਸੀ ਔਰ ਉਹਦੇ ਨਾਲ ਵਿਆਹ ਕਰ ਰਿਹਾ ਸੀ। ਨਿਕਾਹ ਰਜਿਸਟਰਾਰ ਵੀ ਫੜ ਲਿਆ, ਦੂਜੇ ਬੰਦੇ ਵੀ ਸਾਰੇ ਫੜ ਲਏ ਨੇ। ਚੰਗਾ ਕੰਮ ਕੀਤਾ। ਇਹ ਸਾਡੇ ਲੋਕਾਂ ਨੂੰ ਹਿਆ ਦਾ ਘਾਟਾ ਹੈ। ਇਹ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਕੀ ਇਹਨਾਂ ਨੂੰ ਸਮਝ ਆਉਂਦੀ ਦੁਨੀਆ ਕਿੱਥੇ ਅੱਪੜ ਗਈ ਤੇ ਇਹ ਕੀ ਕਰਨ ਡਏ ਨੇ। ਮੈਨੂੰ ਦੱਸੋ ਵੀ 13 ਸਾਲ ਦੀ ਬੱਚੀ ਜਿਹੜੀ ਹੈ ਉਹ ਸ਼ਾਦੀ ਕਰਨ ਦੇ ਉਹਦੀ ਕਰਨ ਦੀ ਉਮਰ ਹੈ ਜਾਂ ਉਹਨੂੰ ਪੜ੍ਹਾਉਣਾ ਲਿਖਾਉਣਾ ਜੇ, ਔਰ ਦੂਜੇ ਪਾਸੇ ਸੋਚੋ 72 ਸਾਲਾਂ ਦੇ ਬੰਦੇ ਨਾਲ ਉਹਦੀ ਸ਼ਾਦੀ ਕਰਨ ਡਏ ਹੋ। ਇਹ ਜੁਰਮ ਹੈ ਪੂਰੀ ਦੁਨੀਆ ਦੇ ਵਿੱਚ ਬੱਚਿਆਂ ਦੀ ਸ਼ਾਦੀ ਕਰਨਾ। ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਹਿਆ ਨੂੰ ਹੱਥ ਮਾਰੋ। ਦੁਨੀਆ ਦੇ ਬਦਲਦੇ ਜਿਹੜੇ ਅੰਦਾਜ਼ ਨੇ, ਸ਼ਊਰ ਹੈ, ਜਿਹੜੀਆਂ ਗੱਲਾਂ ਨੇ ਉਹਦੇ ਉੱਤੇ ਸਮਝੋ। ਹਰ ਜ਼ਮਾਨੇ ਦੇ ਆਪਣੇ ਅਕਜ਼ਾਰ ਹੁੰਦੇ ਨੇ, ਖਿਆਲਾਤ ਹੁੰਦੇ ਨੇ, ਉਹਦੇ ਹਿਸਾਬ ਨਾਲ ਚੱਲੀਦਾ। ਬਹਰਹਾਲ ਇਹ ਇੱਕ ਜਿਹੜੀ ਚੀਜ਼ ਹੈ ਉਹ ਬੜੀ ਹੀ ਅਫਸੋਸਨਾਕ ਖਬਰ ਸਾਹਮਣੇ ਆਈ ਹੈ ਔਰ ਇੱਥੇ ਪੁਲਿਸ ਨੇ ਜਿਹੜੀ ਹੈ ਨਾ ਜੀ ਉਹ ਬਰ ਵਕਤ ਕਾਰਵਾਈ ਕੀਤੀ। ਅੱਛਾ ਜੀ, ਹੁਣ ਤੁਹਾਡੇ ਛੇਤੀ ਨਾਲ ਕੋਈ ਚਿੱਠੀ ਪੱਤਰ ਸਾਹਮਣੇ ਰੱਖ ਦਈਏ। ਅਹਿਮਦ ਸਾਹਿਬ ਨੇ ਆਖਿਆ ਕਿ ਸਰ ਤੁਹਾਡਾ ਵੀਲੌਗ ਅੱਜ ਕੱਲ੍ਹ ਪਾਕਿਸਤਾਨ 'ਚ ਮੁਸ਼ਕਿਲ ਨਾਲ ਚੱਲਦਾ, ਬਫਰਿੰਗ ਕਰਦਾ, ਮਤਲਬ ਫਸ ਚੱਲਦਾ। ਚਲੋ ਇਹ ਸਾਨੂੰ ਜ਼ਰਾ ਕਮੈਂਟਸ ਦੇ ਵਿੱਚ ਦੱਸਣਾ ਜ਼ਰੂਰ ਕਿ ਕਿਹਨੂੰ ਪ੍ਰੋਬਲਮ ਹੋ ਰਹੀ ਹੈ ਵੀਲੌਗ ਵੇਖਣ ਨੂੰ, ਔਰ ਨਾਲ ਸ਼ਹਿਰ ਜ਼ਰੂਰ ਲਿਖਣਾ, ਐਡਰੈਸ ਨਾ ਲਿਖਣਾ ਪੂਰਾ, ਸਿਰਫ ਸ਼ਹਿਰ ਲਿਖ ਦੇਣਾ ਔਰ ਸਾਨੂੰ ਦੱਸਣਾ ਕਿ ਪਾਕਿਸਤਾਨ ਦੇ ਕਿਹੜੇ ਸ਼ਹਿਰ 'ਚ ਤੁਹਾਨੂੰ ਸਾਡਾ ਵੀਲੌਗ ਪਹਿਲੇ ਅਗਰ ਨਜ਼ਰ ਆਉਂਦਾ ਸੀ ਤੇ ਹੁਣ ਨਹੀਂ ਆਉਂਦਾ ਤੇ ਕੀ ਪ੍ਰੋਬਲਮ ਹੁੰਦੀ, ਤਾਂ ਕਿ ਅਸੀਂ ਉਹਦੀ ਕੋਈ ਸਟ੍ਰੈਟਜੀ ਉਹੋ ਜੀ ਬਣਾਈਏ। ਅੱਛਾ ਜੀ, ਅਗਲਾ ਆਜ਼ਮ ਸਾਹਿਬ ਨੇ ਉਹ ਕਹਿੰਦੇ ਨੇ ਜੀ ਖਾਨ ਇਜ਼ ਪੇਇੰਗ ਫॉर ਹਿਜ਼ ਸਰਟਨ ਮਿਸਟੇਕਸ ਹੀ ਮੇਡ ਵਿਦਾਊਟ ਕੰਸੀਡਰਿੰਗ ਦਾ ਪ੍ਰੀਵੇਲਿੰਗ। ਜਿਹੜਾ ਉਹਨਾਂ ਨੇ ਰੈਜ਼ੀਗਨੇਸ਼ਨ ਦੇ ਦਿੱਤੇ ਸਨ ਨੈਸ਼ਨਲ ਅਸੈਂਬਲੀਆਂ 'ਚੋਂ, ਸੂਬਾਈ ਅਸੈਂਬਲੀਆਂ 'ਚੋਂ, ਪੰਜਾਬ ਅਸੈਂਬਲੀ ਔਰ KP ਡਿਜ਼ੋਲਵ ਕੀਤੀ ਸੀ ਔਰ ਆਪਣੇ ਇਰਦ ਗਿਰਦ ਦੇ ਜਿਹੜੇ ਲੋਕ ਟਰਸਟ ਕਰਦੇ ਸੋ ਉਹਨਾਂ ਨੂੰ ਜਿਹੜਾ ਨਾ ਗਲਤ ਲੋਕਾਂ ਨੂੰ ਟਰਸਟ ਕੀਤਾ। ਅੱਛਾ, ਇਹ ਤਾਂ ਹੋ ਸਕਦਾ ਕਿ ਕੁਝ ਗਲਤ ਲੋਕਾਂ 'ਤੇ ਟਰਸਟ ਕੀਤਾ ਹੋਵੇ ਜਿਹਨਾਂ ਪੁੱਠੀ ਮੱਤ ਦਿੱਤੀ ਜਾਂ ਪੁੱਠਾ ਕੰਮ ਕੀਤਾ ਜਾਂ ਜਿਹੜੇ ਜੈਨੂਅਨ ਨਹੀਂ। ਪਹਿਲੀਆਂ ਦੋ ਗੱਲਾਂ ਜਿਹੜੀਆਂ ਨਾ ਉਹ ਬਿਲਕੁਲ ਇੰਜ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਜ਼ਾਹਿਰ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ। ਅੱਜ ਦਾ ਵੀਲੌਗ ਕਿਉਂਕਿ ਲੰਮਾ ਹੋਇਆ ਆ, ਇਹ ਗੱਲ ਮੈਂ ਕਿਸੇ ਅਗਲੇ ਵੀਲੌਗ 'ਤੇ ਤੁਹਾਡੇ ਦੋਨੋਂ ਗੱਲਾਂ ਦਾ ਜਵਾਬ ਦਿਆਂਗਾ ਵੀ ਇਹਦੇ ਵਿੱਚ ਪ੍ਰੋ ਅਤੇ ਕੌਨਸ ਕੀ ਸਨ ਔਰ ਮਤਲਬ ਇਹਦੇ ਹੱਕ 'ਚ ਕਿਹੜੇ ਦਲਾਇਲ ਸਨ ਅਤੇ ਇਹਦੇ ਖਿਲਾਫ ਕੀ ਦਲਾਇਲ ਸਨ। ਇਹ ਏਡੀ ਕੋਈ ਬਲੈਕ ਐਂਡ ਵਾਈਟ ਗੱਲ ਨਹੀਂ ਹੈਗੀ ਕਿ ਗੱਲਾਂ ਦੋਵੇਂ ਬਿਲकुल ही गलत सन या बिल्कुल ठीक सन। अच्छा जी, शहबाज गिल साहब, ऊँट को मसनूई टांग लगाने की बात करने से अच्छा है ये होता कि आप कहते ऊँट को हलाल तरीके से ज़िबा करके गोश्त को गरीबों में बांट दिया जाए। इस तरह इस बेचारे की इस करब और तकलीफ़ से जान छूट जाएगी। समझ नहीं आ रहा हम कहाँ जा रहे हैं। ਵੇਖੋ ਜੀ, ਜ਼ੁਲਮ ਤਾਂ ਬੜਾ ਹੋਇਆ। ਜਿਹੜੀ ਤੁਹਾਡੀ ਗੱਲ ਹੈ ਤੁਸੀਂ ਆਪਣੇ ਹਿਸਾਬ ਨਾਲ ਠੀਕ ਸਮਝਦੇ ਹੋ, ਲੇਕਿਨ ਇਹ ਸੋਚੋ ਕਿ ਉਸ ਊਂਠ ਨੂੰ ਵੀ ਜੀਣ ਦਾ ਹੱਕ ਹੈ। ਉਹਦੀ ਲੱਤ ਵੱਡੀ ਹੈ, ਇਨਸਾਨਾਂ ਦੀ ਵੀ ਲੱਤ ਕਈ ਵਾਰੀ ਚਲੀ ਜਾਂਦੀ ਹੈ ਤੇ ਅਸੀਂ ਉਹ ਬੰਦੇ ਨੂੰ ਫਿਰ ਮਾਰ ਨਹੀਂ ਦਈਦਾ ਕਿ ਇਹਦਾ ਕਰਬ ਹੈ ਤੇ ਇਹਨੂੰ ਹੁਣ ਮਾਰ ਦਿਓ, ਬਲਕਿ ਉਹਨੂੰ ਲੱਤ ਲਾਈ ਦੀ ਹੈ, ਉਹਨੂੰ ਉਹ ਆਰਟੀਫਿਸ਼ਲ ਜਿਹੜਾ ਔਰਗਨ ਲਾ ਕੇ ਤੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰੀਦੀ ਹੈ ਜਾਂ ਹਿੱਸਾ ਲਾ ਕੇ। ਦੂਸਰੀ ਗੱਲ ਇਹ ਹੈ ਕਿ ਕੁਝ ਕੇਸ ਜਿਹੜੇ ਨਾ ਉਹ ਇਸ ਲਈ ਵੀ ਇੰਪੋਰਟੈਂਟ ਹੁੰਦੇ ਨੇ ਕਿ ਉੱਥੇ ਜਿਹੜੀ ਦਰਿੰਦਗੀ ਹੋਈ ਹੁੰਦੀ ਹੈ ਉਹ ਦੂਸਰੀ ਦੁਨੀਆ ਨੂੰ ਨਜ਼ਰ ਆਵੇ ਔਰ ਲੋਕੀ ਉਹਦੇ ਤੋਂ ਸਬਕ ਹਾਸਲ ਕਰਨ। ਇਹ ਅਗਰ ਊਂਠ ਜ਼ਿੰਦਾ ਰਹੇ ਔਰ ਇਹਨੂੰ ਇੱਕ ਮਸਨੂਈ ਜਿਹੜੀ ਲੱਤ ਲੱਗੇ ਤੇ ਇਹ ਊਂਠ ਜਿਹੜਾ ਨਾ ਬਲਕਿ ਖੜਾ ਕਰਨਾ ਚਾਹੀਦਾ ਐਸੀ ਜਗ੍ਹਾ 'ਤੇ ਜਿੱਥੇ ਜ਼ਿਆਦਾ ਲੋਕ ਵੇਖਣ ਇਹਨੂੰ, ਤਾਂ ਕਿ ਲੋਕੀ ਇਬਰਤ ਪਕੜਨ ਕੇ ਔਰ ਨਾਲ ਉਹਦੀ ਤਸਵੀਰ ਲਾਉਣ ਉਸ ਦਰਿੰਦੇ ਦੀ ਜਿਹਨੇ ਹਰਕਤ ਕੀਤੀ ਸੀ ਜੇਲ੍ਹ ਦੇ ਵਿੱਚ ਖੜ ਕੇ, ਤਾਂ ਕਿ ਜਿੰਨਾ ਚਿਰ ਇਹ ਊਂਠ ਜ਼ਿੰਦਾ ਰਹੇ ਦੂਜਿਆਂ ਨੂੰ ਸ਼ਰਮ ਆਵੇ ਕਿ ਇਹ ਕੰਮ ਅਸੀਂ ਨਹੀਂ ਕਰਨਾ। अच्छा जी, लगता है आपके चैनल को कंट्रोल कर लिया गया है, दूसरे सारे चैनल आसानी से चल रहे हैं लेकिन आपका चैनल नहीं चल रहा। आफ्ताब आलम साहब कह रहे हैं। आफ्ताब साहब, ਇਹ ਤੁਸੀਂ ਸਾਨੂੰ ਦੱਸਣਾ ਹੈ ਕਿ ਕਿਹੜੇ ਸ਼ਹਿਰ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਦੂਸਰੇ ਸਾਰੇ ਵੀ ਦੱਸੋ ਤਾਂ ਕਿ ਸਾਡੇ ਕੋਲ ਡਾਟਾ ਆਏ, ਸਾਨੂੰ ਪਤਾ ਲੱਗੇ ਕਿ ਹੋ ਕੀ ਰਿਹਾ ਹੈ। ਬਹਰਹਾਲ ਜੋ ਵੀ ਹੋ ਰਿਹਾ ਘਬਰਾਉਣਾ ਨਹੀਂ, ਇਹਦਾ ਮੁਕਾਬਲਾ ਕਰਾਂਗੇ। ਅੱਛਾ ਜੀ, ਅਗਲੀ ਗੱਲ ਇਹ ਹੈ ਕਿ ਅਗਲਾ ਜਿਹੜਾ ਕਮੈਂਟ ਹੈ ਤੁਹਾਡੇ ਸਾਹਮਣੇ ਰੱਖਾਂਗੇ ਉਹ ਹੈ ਜੀ, जस्टिस शहजाद मलिक साहब, आपकी बेटी पाकिस्तान की बेटी है। अगर कुछ बदकिरदार लोग कोई बात कर रहे हैं तो आप और आपकी बेटी ने हिम्मत नहीं हारनी। पूरी पाकिस्तानी अवाम आपके साथ खड़ी है। आप और आपकी बेटी इस वक्त जहाद की हालत में है। पूरे पाकिस्तान के साथ आपको देखकर पाकिस्तान की अवाम में नया जोश और खरोश आ गया। प्लीज़ हमारी हिम्मत टूटने नहीं देना। ਉਹ ਇਹ ਕਹਿਣਾ ਚਾਹ ਰਹੇ ਨੇ ਕਿ ਤੁਹਾਡੀ ਬੇਟੀ ਦਾ ਜਿਹੜਾ ਸ਼ਨਾਖਤੀ ਕਾਰਡ ਲੀਕ ਕੀਤਾ ਗਿਆ, ਡਾਟਾ ਲੀਕ ਕੀਤਾ ਗਿਆ, ਸਾਨੂੰ ਉਹਦਾ ਅਫਸੋਸ ਹੈ। ਇਹ ਇਕੱਲੀ ਤੁਹਾਡੀ ਧੀ ਨਹੀਂ, ਪੂਰੇ ਪਾਕਿਸਤਾਨ ਦੀ ਧੀ ਹੈ ਔਰ ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਤੁਸੀਂ ਘਬਰਾਉਣਾ ਨਹੀਂ, ਪਿੱਛੇ ਨਹੀਂ ਹਟਣਾ। ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ, ਤੁਸੀਂ ਜਿਹੜੇ ਰਾਏ ਹੱਕ 'ਤੇ ਖਲੋਤੇ ਹੋ, ਦਬਾ ਕੇ ਖਲੋਤੇ ਰਹੋ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਅੱਛਾ ਜੀ, ਅੱਗੇ ਕਹਿੰਦੇ ਨੇ ਕਿ ਗਿੱਲ ਸਾਹਿਬ, ਅਸਲ ਗੱਲ ਇਹ ਨਹੀਂ ਕਿ ਹੱਜ ਦਾ ਖੁਤਬਾ ਇਤਫਾਕਨ ਸਾਡੇ ਹਾਲਾਤ 'ਤੇ ਫਿੱਟ ਆ ਗਿਆ।
ਗੱਲ ਇਹ ਕਿ ਹਰ ਬੁਰਾਈ ਸਾਡੇ ਵਿੱਚ ਇਸ ਵਕਤ ਬਦਰਜਾ ਉੱਤਮ ਮੌਜੂਦ ਹੈ। ਕੁਰਾਨ ਦੀ ਕੋਈ ਆਇਤ ਕੱਢ ਕੇ ਵੇਖ ਲਓ ਜਿਹਦੇ ਵਿੱਚ ਵੀ ਅਜ਼ਾਬ ਦੀ ਕੋਈ ਗੱਲਬਾਤ ਹੋਵੇ ਜਾਂ ਅਜ਼ਾਬ ਦੀ ਕੋਈ ਨਵੀਦ ਹੋਵੇ। ਬਦਕਿਸਮਤੀ ਨਾਲ ਤੁਹਾਨੂੰ ਲੱਗੇਗਾ ਕਿ ਸਾਡੀ ਕੌਮ ਵਾਸਤੇ ਹੀ ਉਹ ਨਾਜ਼ਲ ਹੋਈ ਸੀ। ਗੱਲ ਠੀਕ ਹੈ, ਇਖਲਾਕੀ ਪਸਤੀ ਹੋਈ ਹੈ, ਸਾਡਾ ਮੋਰਲ ਕੰਪਸ ਬਹੁਤ ਥੱਲੇ ਚਲਾ ਗਿਆ, ਅਸੀਂ ਆਪਣੇ ਆਪ ਨੂੰ ਬੜਾ ਡਿਟੀਰੀਏਟ ਕਰ ਦਿੱਤਾ ਹੈ। ਔਰ ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਉੱਤੇ ਜਿਹੋ ਜਿਹੇ ਹੁਕਮਰਾਨ ਬੈਠੇ ਉਹਨਾਂ ਨੇ ਆਪਣੇ ਫਾਇਦਿਆਂ ਵਾਸਤੇ ਥੱਲੇ ਲੋਕ ਖਰੀਦੇ, ਥੱਲੇ ਵਾਲਿਆਂ ਨੇ ਥੱਲੇ, ਤਾਂ ਫਿਰ ਉੱਤੋਂ ਵੇਖ ਕੇ ਲੋਕਾਂ ਆਖਿਆ ਵੀ ਇੱਥੇ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਇਸ ਗੱਲ 'ਤੇ ਅਮਲ ਕਰਦੇ ਹੋਇਆ ਪੂਰੀ ਕੌਮ ਹੀ ਇੱਕ ਪਾਸੇ ਨੂੰ ਤੁਰ ਪਈ। अच्छा जी, अगली गल है कि आवाम को सोशल मीडिया पे जस्टिस शहजाद के साथ यकजहती का इजहार करना चाहिए और इनके हक़ में आवाज़ बुलंद करनी चाहिए, वरना कोई जज हक और सच की आवाज़ बुलंद नहीं करेगा। मैं पहला भी तुहानूं रिक्वेस्ट की है, हुण भी करांगा, इनू ज़रूर करो और ज़ोर शोर ना करो। मैनू दिओ इजाज़त, ते रब रख।